ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਗੱਲਬਾਤ ਕਰਾਂਗੇ ਮਾਨ ਸਰਕਾਰ ਦੇ ਬਾਰੇ। ਮਾਨ ਸਰਕਾਰ ਬਾਰੇ ਇੱਕ ਅਹਿਮ ਰਿਪੋਰਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਿਵੇਂ ਦਿੱਲੀ ਤੋਂ ਆਏ ਕੁਝ ਲੋਕ ਇੱਥੇ ਪੰਜਾਬ ਦੇ ਵਿੱਚ ਬਿਊਰੋਕ੍ਰੇਸੀ ਨੂੰ ਚਲਾ ਹੀ ਨਹੀਂ ਰਹੇ, ਬਲਕਿ ਮੀਟਿੰਗਾਂ ਦੇ ਵਿੱਚ ਬਹਿੰਦੇ ਨੇ। ਮੀਟਿੰਗਾਂ 'ਚ ਨਹੀਂ ਬਹਿੰਦੇ ਬਲਕਿ ਫਾਈਲਾਂ ਵੀ ਦੇਖਦੇ ਨੇ ਤੇ ਡਾਇਰੈਕਸ਼ਨਾਂ ਦਿੰਦੇ ਨੇ। ਤੇ ਇੰਨਾ ਕੁ ਅਖਤਿਆਰ ਇਹਨਾਂ ਦਾ ਵੱਧ ਚੁੱਕਿਆ ਪੰਜਾਬ ਸਰਕਾਰ ਦੇ ਅੰਦਰ ਦਿੱਲੀ ਵਾਲਿਆਂ ਦਾ ਕਿ ਇਹਨਾਂ ਨੇ ਹੁਣ ਅਪੁਆਇੰਟਮੈਂਟਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਕੁਝ ਹੋ ਰਹੀਆਂ ਨੇ ਤੇ ਕੁਝ ਹੋਣ ਜਾ ਰਹੀਆਂ ਨੇ ਕਿ ਇਸ ਤਰੀਕੇ ਨਾਲ ਕਿ ਪੰਜਾਬੀਆਂ ਦਾ ਹੱਕ ਮਾਰ ਕੇ ਇਹ ਅਪੁਆਇੰਟਮੈਂਟਸ ਕਰਨੀਆਂ, ਇਹ ਨਿਯੁਕਤੀਆਂ ਕਰਨੀਆਂ ਜਾਇਜ਼ ਨੇ। ਤਾਂ ਗੱਲਬਾਤ ਕਰਾਂਗੇ ਇੱਕ ਉਸ ਖਬਰ ਦੇ ਬਾਰੇ ਜਿਹਦੇ ਤੇ ਚਰਚਾ ਬਹੁਤ ਘੱਟ ਹੋ ਰਹੀ ਹੈ, ਪਰ ਇਹਨਾਂ ਖਬਰਾਂ ਨੇ ਪੁਸ਼ਟ ਕਰ ਦਿੱਤਾ ਹੈ ਕਿ ਸਰਕਾਰ ਦੇ ਅੰਦਰ ਕੰਟਰੋਲ ਦਿੱਲੀ ਵਾਲਿਆਂ ਦਾ, ਦਿੱਲੀ ਦੀਆਂ ਟੀਮਾਂ ਦਾ ਜ਼ਿਆਦਾ ਹੈ। ਤੇ ਇਹ ਕੰਟਰੋਲ ਇੱਥੋਂ ਤੱਕ ਹੈ ਕਿ ਕਈ ਅਧਿਕਾਰੀ ਸਿੱਧੇ ਜਾਂ ਸਿੱਧੇ ਤੌਰ ਤੇ ਇਹ ਗੱਲ ਮੰਨਦੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਰਾਘਵ ਚੱਡੇ ਨੂੰ ਪੁੱਛਣੀਆਂ ਪੈਂਦੀਆਂ ਨੇ। ਤਾਂ ਇਹ ਸ਼ੁਰੂ ਕਿੱਥੋਂ ਹੋਇਆ ਉਹ ਦੱਸਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਦੋਂ ਮਨਮੋਹਨ ਸਿੰਘ ਤੇ ਸਰਕਾਰ ਚਲਾ ਰਹੇ ਸੀਗੇ, ਪ੍ਰਧਾਨ ਮੰਤਰੀ ਸੀਗੇ, ਤਾਂ ਇਹ ਮੰਨਿਆ ਜਾਂਦਾ ਸੀਗਾ ਕਿ ਜਿਹੜਾ ਪਾਵਰ ਸੈਂਟਰ ਆ ਉਹ ਸੋਨੀਆ ਗਾਂਧੀ ਹੈ। ਪਾਰਟੀ ਪੱਧਰ ਤੇ, ਸਰਕਾਰ ਪੱਧਰ ਤੇ ਵੀ, ਤੇ ਲੋਕਾਂ ਨੇ ਉਹਦੀ ਆਲੋਚਨਾ ਕੀਤੀ। ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਪਾਵਰ ਸੈਂਟਰ ਬਾਦਲ ਪਰਿਵਾਰ ਨੂੰ ਮੰਨਿਆ ਜਾਂਦਾ ਸੀ, ਖਾਸ ਕਰਕੇ ਸੁਖਬੀਰ ਬਾਦਲ ਨੂੰ, ਕਿਉਂਕਿ ਅਫਸਰਾਂ ਨੂੰ ਜੋ ਡਾਇਰੈਕਸ਼ਨ ਦੇਣੀ ਹੁੰਦੀ ਸੀ, ਜੋ ਫੈਸਲੇ ਲੈਣੇ ਹੁੰਦੇ ਸੀ, ਤਾਂ ਇੱਕ ਸ਼ਬਦ ਬੜਾ ਮਸ਼ਹੂਰ ਸੀ, ਉਹ ਸੀ ਕਾਕਾ ਜੀ। ਮਤਲਬ ਕਾਕਾ ਜੀ ਨੂੰ ਪਤਾ ਹੈ, ਕਾਕਾ ਜੀ ਦੱਸਣਗੇ, ਕਾਕਾ ਜੀ ਨੇ ਕਿਹਾ। ਕਹਿਣ ਦਾ ਭਾਵ ਕਿ ਸੁਖਬੀਰ ਬਾਦਲ। ਇਸੇ ਤਰ੍ਹਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤੇ ਉਹਦੇ ਵਿੱਚ ਕਿਹਦੀ ਚਰਚਾ ਹੋਈ? ਉਹਦੇ ਵਿੱਚ ਚਰਚਾ ਹੋਈ ਪਾਕਿਸਤਾਨ ਵਾਲੀ ਬੀਬੀ ਦੀ ਕਿ ਜੀ ਆਹ ਬਦਲੀਆਂ ਕਰਾਉਣੀਆਂ, ਆਹ ਐਂ ਕਰਨਾ, ਤਾਂ ਉਹ ਕਰਨਗੇ, ਬੀਬੀ ਜੀ ਕਰਨਗੇ। ਤੇ ਉਹ ਬੀਬੀ ਪਾਕਿਸਤਾਨ ਤੋਂ ਹੁੰਦੇ ਹੋਏ ਵੀ ਇੱਥੇ ਪੰਜਾਬ ਦੇ ਵਿੱਚ CMO ਦੇ ਕੰਮਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਦੀ ਰਹੀ। ਇਹ ਦੋਸ਼ ਲੱਗਦੇ ਰਹੇ। ਤਾਂ ਹੁਣ ਜਿਹੜੀ ਹੋਣ ਵਾਲੀ ਸਰਕਾਰ ਹੈ ਇਹ ਤਾਂ ਉਹਨਾਂ ਤੋਂ ਵੀ 4 ਕਦਮ ਅੱਗੇ ਆ। ਅੱਗੇ ਕਿਵੇਂ ਹੈ ਕਿ ਇੱਕ IT ਪ੍ਰੋਫੈਸ਼ਨਲ ਆ ਨਵਲ ਅਗਰਵਾਲ। ਉਹ ਨਵਲ ਅਗਰਵਾਲ ਆ ਜਿਹੜਾ, ਉਹ ਪਿਛਲੇ ਦਿਨੀ ਇੱਕ ਮੀਟਿੰਗ ਹੋਈ ਸੀ। ਉਹ ਮੀਟਿੰਗ ਦੇ ਵਿੱਚ ਉਹ ਬੈਠਾ, ਕਿਹਦੇ ਨਾਲ ਬੈਠਾ? ਉਹ ਬੈਠਾ ਇੱਕ ਅੰਗਰੇਜ਼ੀ ਦੀ ਵੈਬਸਾਈਟ ਹੈ ਦੇਅਰ ਨੈਰੇਟਿਵ, ਉਹਨਾਂ ਨੇ ਇਹ ਖਬਰ ਸ਼ਾਇਆ ਕੀਤੀ ਤੇ ਉਹਨੇ ਬਕਾਇਦਾ ਨਵਲ ਅਗਰਵਾਲ ਦੀ ਜਿਹੜੀ ਫੋਟੋ ਲਾਈ ਹੈ। ਉਹਨਾਂ ਨੇ ਲਿਖਿਆ ਨਵਲ ਅਗਰਵਾਲ ਸਿਟਿੰਗ ਔਨ ਦਾ ਰਾਈਟ ਸਾਈਡ ਆਫ ਸਰਬਜੀਤ ਸਿੰਘ, ਫਾਈਨੈਂਸ਼ੀਅਲ ਕਮਿਸ਼ਨਰ ਡਿਵੈਲਪਮੈਂਟ ਐਂਡ ਆਪੋਜ਼ਾਈਟ KP ਸਿਨਹਾ, ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ शिवा प्रसाद, फाइनेंशियल कमिश्नर रूरल डिवेलपमेंट एंड पंचायत्स एंड रजत अग्रवाल, प्रिंसीपल सैक्रटरी चीफ सैक्रटरी VK जंजुआ इज प्रिसाइडिंग ओवर अ मीटिंग हैल्ड रीसेंटली। मतलब जिहड़ा नवल अग्रवाल है वो बंदा उत्थे बैठा मीटिंग दे विच। ये मीटिंग उच्च अफसरां दी है ते पंजाब सरकार दे नाल जुड़े कुछ अहम फैसलों के बारे। तो नवल अग्रवाल की हैसीयत, उन्होंने किहने बिठाया, इहदी बाबत कोई स्पष्ट जवाब ना तो अग्रवाल के कोले सीगा ते ना ही ਜਿਹੜੇ VK ਜੰਜੂਆ ने जो इन्हों के गलबात की तो वह भी आनाकानी करते नज़र आए। तो पंजाब की ब्यूरोक्रेसी को भी इसका स्पष्ट जवाब नहीं सी, क्योंकि नवल अग्रवाल को दिल्लीों भेजा गया। ये कहा जा रहा है नवल अग्रवाल के कोले 5 नंबर कमरा वा 8वीं मंजिल ते जो ये पता किया गया कि कमरा किहदे नाम ते है तो ये जिहड़ा कमरा वा ये राघव ਚੱਡੇ के नाम ते है। हुण तुसीं अगे आ जाओ। ਇਹ ਗੱਲਾਂ ਆਪਾਂ ਅਕਸਰ ਹੀ ਸੁਣਦੇ ਰਹੇ ਹਾਂ ਕਿ ਰਾਘਵ ਚੱਡਾ ਸੁਪਰ CM ਹੈ। ਤੇ ਤੁਹਾਨੂੰ ਯਾਦ ਹੋਣਾ ਜਦੋਂ ਰਾਘਵ ਚੱਡਾ ਨੂੰ ਚੇਅਰਮੈਨ ਲਾਉਣਾ ਸੀਗਾ ਤੇ ਉਦੋਂ ਬੜਾ ਰੌਲਾ ਪੈ ਗਿਆ ਸੀ, ਮਸਲਾ ਹਾਈ ਕੋਰਟ ਤੱਕ ਗਿਆ ਸੀਗਾ। ਤੇ ਪਤਾ ਇਹ ਹੁਣ ਕਹਿ ਸਕਦੇ ਹਾਂ ਕਿ ਜਿਹੜਾ ਅਫੀਸ਼ੀਅਲ ਤੌਰ ਤੇ ਫਾਰਮਲੀ ਜਿਹੜਾ ਰਾਘਵ ਚੱਡੇ ਨੂੰ ਚੇਅਰਮੈਨ ਲਾਉਣਾ ਸੀ ਅਫਸਰਾਂ ਨਾਲ ਮੀਟਿੰਗ ਕਰਨ ਵਾਲੀ ਕਮੇਟੀ ਦਾ ਜਾਂ ਅਫਸਰਾਂ ਨੂੰ ਡਾਇਰੈਕਸ਼ਨ ਦੇਣ ਵਾਲੀ ਕਮੇਟੀ ਦਾ, ਤਾਂ ਉਹ ਕੰਮ ਹੁਣ ਅਸਿੱਧੇ ਤੌਰ ਤੇ ਹੋ ਰਿਹਾ, ਜਿਹੜਾ ਕਿ ਬਿਲਕੁਲ ਨਜਾਇਜ਼ ਆ। ਔਰ ਜਿਹੜਾ ਇਹ ਨਵਲ ਅਗਰਵਾਲ ਹੈ ਇਹ ਕੀ ਕਰ ਰਿਹਾ? ਇਹ ਅਧਿਕਾਰੀਆਂ ਦੇ ਨਾਲ ਕੱਲੀ ਉਹ ਮੀਟਿੰਗ ਦੇ ਵਿੱਚ ਨੌਲੇਜ ਸ਼ੇਅਰ ਨਹੀਂ ਕਰ ਰਿਹਾ ਜਾਂ ਗੱਲਬਾਤ ਨਹੀਂ ਕਰ ਰਿਹਾ, ਇਹ ਡਾਇਰੈਕਸ਼ਨਾਂ ਵੀ ਦੇ ਰਿਹਾ ਤੇ ਇੱਥੋਂ ਤੱਕ ਕਿ ਪ੍ਰਪੋਜ਼ਲ ਦੇ ਰਿਹਾ। ਇਹ ਕਹਿ ਰਿਹਾ ਕਿ ਜੀ ਤੁਸੀਂ ਐਂ ਕਰੋ, ਆਪਾਂ ਨੂੰ ਜਿਹੜਾ ਸ਼ਹਿਰੀ ਜਿਹੜਾ ਢਾਂਚਾ ਸਾਡਾ ਉਹਨੂੰ ਦਰੁਸਤ ਕਰਨ ਵਾਸਤੇ, ਪੋਲੀਟੀਕਲ ਰਿਫਾਰਮਸ ਕਰਨ ਵਾਸਤੇ ਸਾਨੂੰ 70,000 ਤਨਖਾਹ ਦੇ ਉੱਤੇ ਘੱਟੋ ਘੱਟ ਸਾਨੂੰ ਚਾਹੀਦੇ ਨੇ 50 ਬੰਦੇ। ਇਹ ਕਹਿੰਦੇ ਰੱਖਣੇ ਆ। ਇੱਥੋਂ ਪਹਿਲਾਂ ਹੀ ਜਿਹੜਾ ਸੁਣਨ ਦੇ ਵਿੱਚ ਗੱਲ ਆ ਰਹੀ ਹੈ ਕਿ ਜਿਹੜਾ ਪੰਜਾਬ ਦਾ ਲੋਕ ਸੰਪਰਕ ਵਿਭਾਗ ਹੈ ਉਹਦੇ 'ਚ 90 ਬੰਦੇ ਦਿੱਲੀ ਤੋਂ ਰੱਖੇ ਹੋਇਆ ਮੋਟੀਆਂ ਤਨਖਾਹਾਂ ਤੇ। ਇਸੇ ਤਰ੍ਹਾਂ ਸੁਣਨ ਦੇ ਵਿੱਚ ਇਹ ਵੀ ਗੱਲਾਂ ਆਈਆਂ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਕੋਲੇ ਕੋਈ ਇੱਕ ਕੋਠੀ ਹੈ, ਇੱਕ ਕੋਠੀ ਉਹਨਾਂ ਦੇ ਅਮਲੇ ਫਾਲੇ ਕੋਲੇ ਹੈ, 3 ਕੋਠੀਆਂ ਦਿੱਲੀ ਦੀਆਂ ਟੀਮਾਂ ਕੋਲੇ ਨੇ। ਸੋ ਹੁਣ ਆ ਗਏ ਆਪਾਂ ਪਤੇ ਵਾਲੀ ਗੱਲ ਤੇ ਕਿ ਤੁਸੀਂ
ਰਾਘਵ ਚੱਡੇ ਨੂੰ ਚੇਅਰਮੈਨ ਲਾਉਣਾ ਸੀ ਕਮੇਟੀ ਦਾ, ਉਹ ਨਹੀਂ ਲੱਗ ਸਕਿਆ, ਮਸਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ, ਰੌਲਾ ਪੈ ਗਿਆ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਤੁਸੀਂ ਰੇਰਾ ਵਾਲਾ ਚੇਅਰਮੈਨ ਲਿਆਂਦਾ, ਉਹ ਵੀ ਦਿੱਲੀੋਂ ਲਿਆਂਦਾ। ਇਸ ਤੋਂ ਵੀ ਇਲਾਵਾ ਪੰਜਾਬ ਦੇ ਐਡਵੋਕੇਟ ਜਨਰਲ ਦੇ ਵਿੱਚ ਦਫ਼ਤਰ ਦੇ ਵਿੱਚ ਨਿਯੁਕਤੀਆਂ ਹੋਈਆਂ, ਉਹ ਵੀ ਬਾਹਰੋਂ ਹੋਈਆਂ। ਫਿਰ ਲੋਕ ਸੰਪਰਕ ਵਿਭਾਗ ਦੇ ਵਿੱਚ ਤੁਸੀਂ 90 ਬੰਦੇ, ਫਿਰ ਨਵਲ ਅਗਰਵਾਲ ਮੀਟਿੰਗਾਂ ਦੇ ਵਿੱਚ ਬਹਿੰਦਾ ਤੇ ਉਹਦਾ ਪ੍ਰਪੋਜ਼ਲ ਦੇਣਾ ਕਿ 50 ਬੰਦੇ ਅਸੀਂ ਹੋਰ ਰੱਖਣੇ ਆ, ਉਹ ਵੀ 70,000 ਤਨਖਾਹ ਤੇ ਸਵਾਲ ਵੱਡਾ ਹੈ ਕਿ ਪੰਜਾਬੀਆਂ ਦੀਆਂ ਨੌਕਰੀਆਂ ਕਿੱਥੇ ਗਈਆਂ? ਕਿ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਉੱਤੇ ਭਰੋਸਾ ਨਹੀਂ ਹੈ? ਮਾਨ ਸਾਹਿਬ ਨੂੰ ਵੋਟਾਂ ਕਿਹਨੇ ਪਾਈਆਂ ਨੇ? ਪੰਜਾਬੀਆਂ ਨੇ ਪਾਈਆਂ ਨੇ ਜਾਂ ਦਿੱਲੀ ਵਾਲਿਆਂ ਨੇ ਪਾਈਆਂ ਨੇ? ਸੋ ਇਹ ਬਿਲਕੁਲ ਨਜਾਇਜ਼ ਹੋ ਰਿਹਾ ਵਾ। ਤੇ ਇਹ ਜਿਹੜਾ ਰਾਘਵ ਚੱਡਾ ਵਾ, ਤੁਸੀਂ ਦੇਖੋ ਪੋਲਿਟਿਕਸ ਕੀ ਹੈ ਕਿ ਰਾਘਵ ਚੱਡੇ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ। ਰਾਘਵ ਚੱਡਾ ਉੱਥੇ ਧਰਨਾ ਦੇ ਰਿਹਾ ਦਿੱਲੀ ਦੇ ਵਿੱਚ ਕਿ ਸਾਨੂੰ ਇਨਸਾਫ ਚਾਹੀਦਾ ਬੇਅਦਬੀ ਮਸਲਿਆਂ ਦੇ ਵਿੱਚ ਜਾਂ ਕੁਝ ਹੋਰ ਮਸਲਿਆਂ ਦੇ ਵਿੱਚ। ਤੇ ਇੱਥੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਵਾ? ਪੰਜਾਬ ਦੇ ਵਿੱਚ ਇਹਨਾਂ ਦਾ ਸਪੀਕਰ ਜਾਂਦਾ ਕੁਲਤਾਰ ਸੰਧਵਾਂ ਤੇ ਉਹ ਕਹਿੰਦਾ ਸਾਨੂੰ ਹੋਰ ਮੌਲਤ ਦੇ ਦਿਓ। ਇਹਨਾਂ ਦਾ ਫੌਜਾ ਸਿੰਘ ਸਰਾਰੀ ਜਾਂਦਾ ਕੈਬਨਿਟ ਮੰਤਰੀ, ਉਹ ਕਹਿੰਦਾ ਜੀ ਸਾਨੂੰ ਮੌਲਤ ਹੋਰ ਦੇ ਦਿਓ ਤੁਸੀਂ ਬੇਅਦਬੀ ਮਾਮਲਿਆਂ ਦੇ ਵਿੱਚ। ਮਤਲਬ ਇੱਥੇ ਤੁਹਾਡੀ ਸਰਕਾਰ ਆ, ਇੱਥੇ SIT ਤੁਹਾਡੇ ਕੋਲੇ, ਇੱਥੇ ਪੁਲਿਸ ਤੁਹਾਡੇ ਕੋਲੇ, ਇੱਥੇ ਸਾਰਾ ਕੁਝ ਤੁਹਾਡੇ ਕੋਲੇ, ਜਾਂਚ ਤੁਹਾਡੇ ਕੋਲੇ। ਇੱਥੇ ਤੁਸੀਂ ਮੌਲਤ ਮੰਗ ਰਹੇ ਹੋ ਤੇ ਉੱਥੇ ਦਿੱਲੀ ਜਾ ਕੇ ਤੁਸੀਂ ਧਰਨੇ ਲਾ ਰਹੇ ਹੋ। ਇਹ ਪੋਲਿਟਿਕਸ ਨਹੀਂ ਹੈ ਤਾਂ ਹੋਰ ਕੀ ਹੈ? ਕਿ ਦਿੱਲੀ ਦੀ ਕੋਈ ਏਜੰਸੀ ਜਾਂਚ ਕਰ ਰਹੀ ਹੈ? ਕਿ ਕੇਂਦਰ ਸਰਕਾਰ ਨੇ ਤੁਹਾਨੂੰ ਕੋਈ ਟਾਈਮ ਦਿੱਤਾ ਸੀਗਾ ਕਿ ਇੰਨੇ ਟਾਈਮ 'ਚ ਅਸੀਂ ਕਰ ਦੇਂਗੇ ਤਾਂ ਕਰ ਨਹੀਂ ਸਕੇ ਤੇ ਇਸ ਕਰਕੇ ਤੁਸੀਂ ਇੱਥੇ ਧਰਨੇ ਲਾ ਰਹੇ ਹੋ? ਸੋ ਕਾਰਨ ਕੀ ਹੈ ਕਿ ਰਾਘਵ ਚੱਡਾ ਲਗਾਤਾਰ ਪ੍ਰੋਜੈਕਟ ਕੀਤਾ ਜਾ ਰਿਹਾ ਸਿਆਸੀ ਸਫਾਂ ਦੇ ਵਿੱਚ। ਚਰਚਾ ਇਹ ਹੈ। ਹੁਣ ਉਸ ਤੋਂ ਵੀ ਬਾਅਦ ਆਪਾਂ ਗੱਲ ਕਰੀਏ ਕਿ ਜਿਹੜੀ ਇਹ ਪੰਜਾਬੀਆਂ ਦਾ ਇਹ ਤਾਂ ਰਹਿ ਗਈ ਪੋਲੀਟੀਕਲ ਤੌਰ 'ਤੇ ਗੱਲ। ਹੁਣ ਜਿਹੜੀਆਂ ਲੋਕ ਸੰਪਰਕ ਵਿਭਾਗ ਦੀਆਂ ਅਸਾਮੀਆਂ ਜਾਂ ਜਿਹੜੀਆਂ 50 ਬੰਦਿਆਂ ਦੀਆਂ ਅਸਾਮੀਆਂ ਇਹ ਨਵਲ ਅਗਰਵਾਲ ਕਹਿ ਰਿਹਾ, ਇਹ ਕਹਿ ਰਿਹਾ ਕਿ 50 ਬੰਦੇ ਰੱਖਣੇ ਆ, ਫਿਰ ਉਹ ਪੰਜਾਬ ਤੋਂ ਕਿਉਂ ਨਹੀਂ? ਜੇ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚ ਵਕੀਲ ਚਾਹੀਦੇ ਨੇ ਜਾਂ ਕੋਈ ਹੋਰ ਅਮਲਾ ਫੱਲਾ ਚਾਹੀਦਾ, ਉਹ ਪੰਜਾਬ ਤੋਂ ਕਿਉਂ ਨਹੀਂ? ਤੁਸੀਂ ਆਪ ਹੀ ਮਾਨ ਸਾਹਿਬ ਪੰਜਾਬ ਦੇ ਵਿੱਚ 20 ਲੱਖ 22 ਲੱਖ ਨੌਕਰੀਆਂ ਦਾ ਰੌਲਾ ਪਾ ਕੇ ਤੇ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ। ਪਰ ਜਦੋਂ ਨਿਯੁਕਤੀਆਂ ਕਰਨੀਆਂ ਨੇ, ਜਦੋਂ ਹੋਰ ਅਪਾਇੰਟਮੈਂਟਸ ਕਰਨੀਆਂ ਨੇ ਵਿਭਾਗਾਂ ਦੇ ਵਿੱਚ ਜਾਂ ਹੋਰ CMO ਦੇ ਵਿੱਚ ਜਾਂ ਹੋਰ ਕਈ ਮਸਲਿਆਂ ਦੇ ਵਿੱਚ, ਤਾਂ ਉੱਥੇ ਨਿਯੁਕਤੀਆਂ ਦਿੱਲੀ ਤੋਂ ਹੋ ਰਹੀਆਂ ਨੇ। ਤਾਂ ਲੋਕਾਂ ਨੇ ਵੋਟਾਂ ਕਿਹਨੂੰ ਪਾਈਆਂ ਨੇ? ਲੋਕਾਂ ਨੇ ਵੋਟਾਂ ਤਾਂ ਭਗਵੰਤ ਮਾਨ ਨੂੰ ਪਾਈਆਂ ਨੇ, ਰਾਘਵ ਚੱਡੇ ਨੂੰ ਵੋਟਾਂ ਤਾਂ ਪਾਈਆਂ ਨਹੀਂ ਲੋਕਾਂ ਨੇ। ਸੋ ਇਹ ਕਿਉਂ ਹੋ ਰਿਹਾ? ਪਰ ਇਹ ਪ੍ਰਤੱਖ ਹੈ ਕਿ ਜੋ ਕਿਹਾ ਜਾ ਰਿਹਾ ਸੀਗਾ, ਜੋ ਕਿਆਸ ਰਾਈਆਂ ਸੀਗੀਆਂ, ਤਾਂ ਉਹਨਾਂ ਨੂੰ ਹੁਣ ਬਲ ਮਿਲਿਆ। ਕਈ ਪੰਜਾਬੀ ਦੇ ਵੱਡੇ ਅਦਾਰਿਆਂ ਨੇ ਜਿਹੜੇ ਮੰਨੇ ਜਾਂਦੇ ਆ, ਕਹੇ ਜਾਂਦੇ ਆ, ਉਹਨਾਂ ਨੇ ਹੁਣ ਇਹਦੇ 'ਤੇ ਰਿਪੋਰਟਿੰਗ ਵੀ ਸ਼ੁਰੂ ਕੀਤੀ ਹੈ। ਹਾਲਾਂਕਿ ਕਈਆਂ ਦੇ ਬਾਰੇ ਕਿਹਾ ਜਾਂਦਾ ਕਿ ਜਦੋਂ ਸਰਕਾਰ ਨਾਲ ਆਨਾਕਾਨੀ ਹੋਈ ਉਦੋਂ ਰਿਪੋਰਟਿੰਗ ਸ਼ੁਰੂ ਹੋਈ, ਜਦ ਕਿ ਉਹ ਪਹਿਲਾਂ ਹੀ ਜਾਣੀ ਸੀਗੀ। ਪਰ ਜਦੋਂ ਪੈਸਾ ਡਿੱਗਣਾ ਬੰਦ ਹੋਇਆ ਤਾਂ ਉਦੋਂ ਇਹ ਰਿਪੋਰਟਿੰਗ ਸ਼ੁਰੂ ਹੋਈ ਹੈ। ਇਹ ਬਿਲਕੁਲ ਗਲਤ ਹੈ, ਨਹੀਂ ਹੋਣਾ ਚਾਹੀਦਾ ਸੀਗਾ। ਤਾਂ ਮਾਨ ਸਾਹਿਬ ਤੁਹਾਨੂੰ ਵੋਟਾਂ ਪੰਜਾਬੀਆਂ ਨੇ ਪਾਈਆਂ ਨੇ, ਲੋਕਾਂ ਨੇ ਫਤਵਾ ਮਾਨ ਸਰਕਾਰ ਨੂੰ ਦਿੱਤਾ, ਪੰਜਾਬੀਆਂ ਦੀ ਸਰਕਾਰ ਨੂੰ ਦਿੱਤਾ। ਔਰ ਸੁਣਨ ਦੇ ਵਿੱਚ ਤਾਂ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਜਿਹੜੇ ਮੰਤਰੀ ਹੈ ਉਹਨਾਂ ਨੂੰ ਫਾਈਲਾਂ ਤੱਕ ਨਹੀਂ ਦੇਖਣ ਦਿੱਤੀਆਂ ਜਾਂਦੀਆਂ। ਮਤਲਬ ਇੱਥੇ ਸਾਰਾ ਕੁਝ ਰਿਵਰਸ ਹੋ ਰਿਹਾ। ਪਹਿਲਾਂ ਦੇ ਮੁੱਖ ਮੰਤਰੀ ਮਾਹਰਾਂ ਦੀ ਸਲਾਹ ਲੈਂਦੇ ਸੀ, ਕੰਮ ਕਰਦੇ ਸੀ ਤੇ ਉਹ ਮਾਹਰ ਜਿਹੜੇ ਆ ਉਹ ਡਾਇਰੈਕਸ਼ਨ ਦੇ ਦਿੰਦੇ ਸੀ ਕਿ ਜਾਂ ਇੱਕ ਰੋਡ ਮੈਪ ਦੇ ਦਿੰਦੇ ਸੀ। ਪਰ ਇੱਥੇ ਕੀ ਹੈ? ਇੱਥੇ ਮਾਹਰਾਂ ਦੀਆਂ ਸਲਾਹਾਂ ਲਈਆਂ ਜਾ ਰਹੀਆਂ, ਪਰ ਉਹ ਮਾਹਰ ਡਾਇਰੈਕਸ਼ਨਾਂ ਦੇ ਰਹੇ ਆ, ਉਲਟਾ ਚੀਜ਼ਾਂ ਨੂੰ ਥੋਪ ਰਹੇ ਆ ਤੇ ਮੰਤਰੀਆਂ ਨੂੰ ਬਾਈਪਾਸ ਕਰ ਰਹੇ ਆ। ਮੰਤਰੀ ਕਿਹਦੇ ਚੁਣੇ ਨੇ? ਮੰਤਰੀ ਪੰਜਾਬੀਆਂ ਨੇ ਚੁਣੇ ਨੇ। ਸੋ ਇਹ ਜੋ ਸਾਰਾ ਕੁਝ ਹੋ ਰਿਹਾ, ਪੰਜਾਬੀਆਂ ਨੂੰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ। ਔਰ ਮਾਨ ਸਰਕਾਰ ਦੇ ਵਿੱਚ ਜਿਹੜੀਆਂ ਨਿਯੁਕਤੀਆਂ ਉਹ ਮਾਨ ਸਾਹਿਬ ਕਰਨ, ਔਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਪਾਰਟੀ ਪੱਧਰ 'ਤੇ ਜੋ ਮਰਜ਼ੀ ਕਰਨ, ਉਹਦੇ 'ਚ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਕਿਉਂਕਿ ਪਾਰਟੀ ਪੱਧਰ 'ਤੇ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਕਰਦੇ ਰਹੇ, ਪਾਰਟੀ ਪੱਧਰ 'ਤੇ ਕੈਪਟਨ ਸੋਨੀਆ ਗਾਂਧੀ ਆਪਸ ਵਿੱਚ ਦੀ ਡਾਇਰੈਕਸ਼ਨਾਂ ਸਾਂਝੀਆਂ ਕਰਦੇ ਰਹੇ, ਪਾਰਟੀ ਪੱਧਰ 'ਤੇ ਅਮਿਤ ਸ਼ਾਹ, ਮੋਦੀ ਵੀ ਕਰ ਰਹੇ ਨੇ। ਪਰ ਇੱਥੇ ਗਲਤ ਆ ਵਿਭਾਗੀ ਦਖਲਅੰਦਾਜ਼ੀ, ਮੀਟਿੰਗਾਂ ਦੇ ਵਿੱਚ ਬੈਠਣਾ, ਡਾਇਰੈਕਸ਼ਨਾਂ ਦੇਣਾ, ਪ੍ਰਪੋਜ਼ਲਾਂ ਦੇਣਾ ਔਰ ਪੰਜਾਬ ਦੀ ਸਾਰੀ ਮਸ਼ੀਨਰੀ 'ਤੇ ਕੰਟਰੋਲ ਕਰ ਲੈਣਾ। ਇਹ ਬਹੁਤ ਗਲਤ ਆ। ਮਾਨ ਸਰਕਾਰ ਨੂੰ ਇਸ ਲਈ ਨਹੀਂ ਸੀ ਚੁਣਿਆ ਕਿ ਤੁਸੀਂ ਦਿੱਲੀੋਂ ਲਿਆ ਕੇ ਬੰਦੇ ਆਪਦੇ ਉੱਤੇ ਬਿਠਾ ਕੇ ਤੇ ਉਹਨਾਂ ਦੇ ਉਹ ਰਾਜ ਕਰ ਰਹੇ ਨੇ ਇੱਕ ਤਰੀਕੇ ਨਾਲ। ਹੁਣ ਜਿਹੜੀ ਇਹ ਦੀ ਨੈਰੇਟਿਵ ਵਾਲੇ ਜਿਹੜੇ ਨੇ ਹੈਡਲਾਈਨ ਲਾਈ ਹੈ, ਇਹਨਾਂ ਨੇ ਇਹੀ ਲਾਈ ਹੈ ਕਿ ਦਿੱਲੀ ਨੇ ਕੰਟਰੋਲਰ ਭੇਜਿਆ ਮਾਨ ਸਰਕਾਰ ਦੇ ਉੱਤੇ। ਤਾਂ ਕੀ ਇਹ ਜਾਇਜ਼ ਹੋ ਰਿਹਾ ਜਾਂ ਇਹ ਨਜਾਇਜ਼ ਹੋ ਰਿਹਾ? ਆਪਣੀ ਰਾਏ ਤੁਸੀਂ ਜ਼ਰੂਰ ਦੇ ਸਕਦੇ ਹੋ। ਪਰ ਇਹਨਾਂ ਚੀਜ਼ਾਂ ਨੇ ਪ੍ਰਤੱਖ ਕਰਤਾ ਕਿ ਦਿੱਲੀ ਤੋਂ ਕਈ ਬੰਦੇ, ਕਈ ਟੀਮਾਂ ਪੰਜਾਬ ਸਰਕਾਰ ਨੂੰ ਚਲਾ ਰਹੇ ਨੇ, ਦੇਖ ਰਹੇ ਨੇ ਤੇ ਪ੍ਰਤੱਖ ਨੂੰ ਕਦੇ ਵੀ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਸੋ ਇੱਥੇ ਛੱਡੋ ਤੁਸੀਂ ਖਹਿੜਾ ਵਾਰ-ਵਾਰ ਬੇਅਦਬੀ ਮਾਮਲਿਆਂ ਦੇ ਵਿੱਚ ਮੌਲਤ ਮੰਗਣ ਦੀ, ਤੇ ਉੱਥੇ ਤੁਸੀਂ ਸਿਆਸਤ ਕਰਨੀ ਛੱਡੋ। ਇਸੇ ਤਰ੍ਹਾਂ ਬੇਰੁਜ਼ਗਾਰਾਂ ਦੇ ਪੁੜੇ ਕੁੱਟਣੇ ਛੱਡੋ, ਹੱਡ ਕੁੱਟਣੇ ਛੱਡੋ ਤੇ ਉਹਨਾਂ ਨੂੰ ਰੁਜ਼ਗਾਰ ਦਿਓ ਜਿੱਥੇ ਕਿਤੇ ਵੀ ਤੁਹਾਡੀਆਂ ਅਸਾਮੀਆਂ ਨੇ। ਸੋ ਜਲਦ ਮੁਲਾਕਾਤ ਹੋਏਗੀ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।
ਮੈਨੂੰ ਇੱਥੇ ਦਿਓ ਇਜਾਜ਼ਤ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।